ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਹੋਰ ਇੱਧਰ ਉੱਧਰ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਰੋਵਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500 ਉਹਨਾਂ ਦਾ ਫ਼ੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਕਾਲ ਕਰ ਸਕਦੇ ਹੋ। ਜਰਨੈਲ ਸਿੰਘ, ਲਿਨਬੁੱਡ, ਜਗਤਾਰ ਸਿੰਘ, ਅਨੰਦਪੁਰੀ, ਫਰੀਮਾਉਂਟ, ਅਮਰਜੀਤ ਸਿੰਘ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਕੁ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਨਿਰਭਇਆ ਕਾਂਡ ਦੇ ਦੋਸ਼ੀਆਂ ਦੀ। ਆਖਰ ਨੂੰ ਫਾਂਸੀ ਲੱਗੀ ਉਹਨਾਂ ਨੂੰ। ਬਿਲਕੁਲ ਜੀ, ਜਿਹੜੇ 4 ਦੋਸ਼ੀ ਸੀ, ਅਕਸ਼ੇ, ਮੁਕੇਸ਼, ਪਵਨ ਗੁਪਤਾ, ਵਿਨੇ ਸ਼ਰਮਾ, ਇਹਨਾਂ ਨੂੰ ਅੱਜ ਇੱਥੋਂ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 5:30 ਵਜੇ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਉਹ ਫਾਂਸੀ ਦੇ ਦਿੱਤੀ ਗਈ। ਜਿੰਨੀਆਂ ਚੋਰ ਮੋਰੀਆਂ ਲੱਭ ਸਕਦੀਆਂ ਸੀ, ਇਹਨਾਂ ਦੇ ਵਕੀਲਾਂ ਨੇ ਲੱਭੀਆਂ। ਲਾਸਟ ਮਿੰਟ ਤੱਕ ਉਹ ਜਿਹੜੀ ਦੀ ਕੋਸ਼ਿਸ਼ ਕਰਦੇ ਰਹੇ ਕਿ ਕਿਸੇ ਤਰੀਕੇ ਦੇ ਨਾਲ ਇਸ ਫਾਂਸੀ ਨੂੰ ਡਿਲੇ ਕੀਤਾ ਜਾ ਸਕੇ, ਇਸ ਫਾਂਸੀ ਨੂੰ ਟਾਲਿਆ ਜਿਹੜਾ ਜਾ ਸਕੇ। ਔਰ ਉਹ ਕਾਫੀ ਹੱਦ ਤੱਕ, ਕਈ ਮਹੀਨਿਆਂ ਤੱਕ ਇਹਨੂੰ ਟਾਲਣ ਦੇ ਵਿੱਚ ਸਫਲ ਵੀ ਜਿਹੜਾ ਦੀ ਉਹ ਰਹੇ। ਇਹਦੇ ਵਿੱਚੋਂ 2 ਜਾਣੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ 24 ਘੰਟਿਆਂ ਦੇ ਦੌਰਾਨ, ਕਿਉਂਕਿ ਇਹਨਾਂ ਨੂੰ 24 ਘੰਟੇ ਪਹਿਲਾਂ ਆਈਸੋਲੇਟ ਕਰ ਦਿੱਤਾ ਜਾਂਦਾ, ਇਕੱਲੇ ਨੂੰ ਕੋਠੜੀ ਦੇ ਵਿੱਚ ਜਿਹੜਾ ਉਹ ਕੈਦ ਕਰ ਦਿੱਤਾ ਜਾਂਦਾ। ਜਿਹੜਾ ਅਕਸ਼ੇ ਸੀਗਾ ਜੀ, ਉਹ ਅਜੀਬੋ ਗਰੀਬ ਹਰਕਤਾਂ ਕਰਦਾ ਰਿਹਾ, ਗਾਲਾਂ ਕੱਢਦਾ ਰਿਹਾ ਜਿਹੜੇ ਜੇਲ੍ਹ ਪ੍ਰਸ਼ਾਸਨ ਵਾਲਿਆਂ ਨੂੰ, ਉੱਚੀ ਇਸ ਕਰਕੇ ਕਿ ਉਹਨੂੰ ਇਹ ਲੱਗੇ ਕਿ ਇਹਦੇ ਦਿਮਾਗ ਦੇ ਵਿੱਚ ਫਰਕ ਪੈ ਗਿਆ ਤੇ ਉਹਦਾ ਚੈੱਕਅਪ ਜਿਹੜਾ ਜੀ ਉਹ ਕਰਵਾਇਆ ਜਾਵੇ, ਕਿਉਂਕਿ ਅਜਿਹੀ ਪਟੀਸ਼ਨ ਵੀ ਇਹਨਾਂ ਨੇ ਲਾਈ ਸੀਗੀ ਕਿ ਉਹ ਦਿਮਾਗੀ ਤੌਰ ਦੇ ਉੱਤੇ ਬਿਮਾਰ ਹੈ। ਇਹਦੀ ਹੀ ਪਤਨੀ ਨੇ ਜਿਹੜੀ ਸੀਗੀ ਉਹ ਤਲਾਕ ਦੀ ਐਪਲੀਕੇਸ਼ਨ ਵੀ ਲਾਈ ਸੀਗੀ ਕਿ ਉਹਨੂੰ ਪਤੀ ਤੋਂ ਤਲਾਕ ਚਾਹੀਦਾ, ਉਹ ਵਿਧਵਾ ਦੀ ਜਿਹੜੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੀ ਜੇ ਉਹਨੂੰ ਫਾਂਸੀ ਹੁੰਦੀ ਆ ਉਹਦੇ ਤੋਂ ਬਾਅਦ। ਇਹਨੂੰ ਟਾਲਣ ਦਾ ਹੀ ਇੱਕ ਜਿਹੜਾ ਦੀ ਉਹ ਤਰੀਕਾ ਸੀਗਾ ਕਿ ਕਿਸੇ ਤਰੀਕੇ ਨਾਲ ਅੱਗੇ ਜਿਹੜੀ ਦੀ ਉਹ ਪਾਏ ਜਾ ਸਕੇ। ਇਹਨਾਂ ਜਿਹੜੇ ਚਾਰੇ ਨੇ, ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਪੋਸਟਮਾਰਟਮ ਦੇ ਵਾਸਤੇ ਲਿਜਾਈਆਂ ਗਈਆਂ ਨੇ। ਇਹਨਾਂ ਦੇ ਪਰਿਵਾਰਾਂ ਨੂੰ ਅੱਜ ਇਹ ਜਿਹੜੀਆਂ ਲਾਸ਼ਾਂ ਉਹ ਸੌਂਪ ਦਿੱਤੀਆਂ ਜਾਣਗੀਆਂ। ਪੋਸਟਮਾਰਟਮ ਤੋਂ ਬਾਅਦ ਜਿਹੜੇ ਕੁਝ ਲੋਕ ਨੇ ਉਹ ਤਿਹਾੜ ਜੇਲ੍ਹ ਦੇ ਨੇੜੇ ਜਾਂ ਪੋਸਟਮਾਰਟਮ ਜਿੱਥੇ ਹੋ ਰਿਹਾ ਹਸਪੀਟਲ ਉਹਦੇ ਬਾਹਰ ਵੀ ਜਿਹੜੇ ਉਹ ਖੜੇ ਨੇ, ਬਾਵਜੂਦ ਇਹਦੇ ਕਿ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਮੁਲਕ ਭਰ ਦੇ ਵਿੱਚ ਜਿਹੜੀ ਆ ਜੀ ਉਹ ਪਾਬੰਦੀ ਲਾਈ ਗਈ ਆ। 2012 ਦੇ ਵਿੱਚ ਵਾਪਰੇ ਇਸ ਘਿਨਾਉਣੇ ਜਿਹੜਾ ਬੇਹੱਦ ਘਿਨਾਉਣੇ ਜਿਹੜਾ ਕੇਸ ਸੀਗਾ ਜੀ, ਇਹਦੇ ਵਿੱਚ 6 ਜਾਣਿਆਂ ਨੇ, ਇੱਕ ਜਿਹੜੀ ਲੜਕੀ ਸੀ ਜਿਹੜੀ ਆਪਣੇ ਦੋਸਤ ਦੇ ਨਾਲ ਸੀ, ਚੱਲਦੀ ਬੱਸ ਦੇ ਵਿੱਚ ਉਹਦਾ ਰੇਪ ਕੀਤਾ ਔਰ ਉਸ ਤੋਂ ਬਾਅਦ ਜਿਸ ਜ਼ਾਲਿਮਾਨਾ ਤਰੀਕੇ ਦੇ ਨਾਲ ਉਹਨੂੰ ਜਿਹੜਾ ਜ਼ਖਮੀ ਕੀਤਾ, ਕਈ ਦਿਨ ਉਹ ਜ਼ਿੰਦਗੀ ਮੌਤ ਦੀ ਲੜਾਈ ਬੈੱਡ ਦੇ ਉੱਤੇ ਲੜਦੀ ਰਹੀ। ਜਦੋਂ ਰੌਲਾ ਜ਼ਿਆਦਾ ਪੈ ਗਿਆ ਤੇ ਸਰਕਾਰ ਉਹਨੂੰ ਚੁੱਕ ਕੇ ਫਿਰ ਜਿਹੜੀ ਸੀ ਉਹ ਸਿੰਗਾਪੁਰ ਲੈ ਗਈ। ਉੱਥੇ ਉਹਦੀ ਡੈਥ ਜਿਹੜੀ ਸੀ ਉਹ ਐਲਾਨ ਕੀਤੀ ਗਈ। ਉਹਦਾ ਨਾਮ ਕੁਝ ਹੋਰ ਸੀਗਾ, ਪਰ ਇੱਕ ਨਾਮ ਉਹਨੂੰ ਨਿਰਭਇਆ ਜਿਹੜਾ ਜੀ ਉਹ ਦਿੱਤਾ ਗਿਆ। ਤੋ ਇਹ ਕੇਸ ਦਾ ਜਿਹੜਾ ਸੀਗਾ ਜੀ ਅੱਜ ਦੀ ਐਂਡ ਇੱਕ ਕਿਸਮ ਦੇ ਨਾਲ ਹੋ ਗਿਆ। ਹਾਂ, ਇੰਨਾ ਜ਼ਰੂਰ ਆ ਕਿ ਇਸ ਕੇਸ ਨੇ ਜਿਹੜਾ ਇਹਦੇ ਕਾਨੂੰਨ ਦੇ ਵਿਚਲੀਆਂ ਚੋਰ ਮੋਰੀਆਂ ਨੇ ਉਹਨਾਂ ਨੂੰ ਬਿਲਕੁਲ ਜਿਹੜਾ ਜੀ ਉਹ ਨੰਗਿਆ ਕੀਤਾ। ਵਕੀਲਾਂ ਨੇ ਖਾਸ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਗਈ। ਹਾਲਾਂਕਿ ਇਹਦੇ ਉੱਤੇ ਸੁਣਵਾਈ ਹੋਣੀ ਅਜੇ ਬਾਕੀ ਹੈ। ਇਹਦੀ ਤਰੀਕ ਜਿਹੜੀ ਹੈ ਜੀ ਉਹ ਅਗਲੇ ਮਹੀਨੇ ਦੀ ਪਈ ਹੋਈ ਹੈ। ਉਹਦੇ ਵਿੱਚ ਕੀ ਹੁੰਦਾ ਉਹ ਸਾਰੀਆਂ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਹੁਣ ਇਹ ਵੀ ਦੇਖਣਾ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਜਿਵੇਂ ਫਸੀ ਹੋਈ ਨਜ਼ਰ ਆਉਂਦੀ ਸੀ, ਉਹ ਇਸ ਮਾਮਲੇ ਨੂੰ ਅੱਗੇ ਤੋਰਦੀ ਆ ਜਾਂ ਇਹ ਸਾਰਾ ਕੁਝ ਜਿਹੜਾ ਜੀ ਉੱਥੇ ਹੀ ਜਿਹੜਾ ਉਹ ਰੁਕ ਜਾਂਦਾ। ਸੋ ਫਾਈਨਲੀ ਇਹਨਾਂ ਨੂੰ ਚਾਰਾਂ ਨੂੰ ਜਿਹੜੀ ਦੀ ਉਹ ਫਾਂਸੀ ਦਿੱਤੀ ਗਈ। ਉਂਝ 6 ਸੀਗੇ। ਇਹ ਜਿਹੜਾ ਸੀਗਾ ਜੀ ਉਹ ਘੱਟ ਉਮਰ ਦਾ ਫਾਇਦਾ ਚੁੱਕ ਕੇ ਜੁਵੇਨਾਈਲ ਦੇ ਵਿੱਚ ਉਹਦਾ ਮਾਮਲਾ ਚੱਲਿਆ। 3 ਵਰ੍ਹਿਆਂ ਤੋਂ ਬਾਅਦ ਉਹ ਰਿਹਾ ਹੋ ਗਿਆ। ਤੇ ਇਹਦੇ ਵਿੱਚ ਜਿਹੜਾ ਮੇਨ ਸੀਗਾ ਜੀ ਉਹਨੇ ਫਾਹਾ, ਰਾਮ ਸਿੰਘ ਜਿਹੜਾ ਜਿਹਦਾ ਨਾਮ ਸੀਗਾ, ਉਹਨੇ ਫਾਹਾ ਲੈ ਲਿਆ ਸੀਗਾ ਜੇਲ੍ਹ ਦੇ ਵਿੱਚ। ਉਹਨੇ ਖੁਦ ਨੂੰ ਜਿਹੜਾ ਜੀ ਉਹ ਖਤਮ ਕਰ ਲਿਆ ਸੀ ਤੇ ਅੱਜ ਜਿਹੜੇ 4 ਨੇ ਉਹਨਾਂ ਨੂੰ ਫਾਂਸੀ ਦੇ ਕੇ ਖਤਮ ਕੀਤਾ ਗਿਆ ਜੀ।
ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਲੋਕ ਡਰੇ ਤੇ ਕੁਝ ਮੌਤਾਂ ਵੀ ਹੋਈਆਂ। ਬਿਲਕੁਲ ਜੀ। ਐਕਚੁਅਲੀ ਇਹ ਜਿਹੜੀ ਮੌਤ ਆ ਜਿਹੜੀ ਕਨਫਰਮ ਆ ਰਹੀ ਆ ਉਹ ਪਠਲਾਵਾ ਪੈਂਦਾ ਜੀ ਬੰਗੇ ਦੇ ਨੇੜੇ। ਜਿਹੜਾ ਸ਼ਹੀਦ ਭਗਤ ਸਿੰਘ ਨਗਰ ਹੈ ਪੁਰਾਣਾ, ਜਿਹਨੂੰ ਨਵਾਂ ਸ਼ਹਿਰ ਕਹਿੰਦੇ ਸੀ, ਉਹਦੇ ਉਸ ਡਿਸਟ੍ਰਿਕਟ ਦੇ ਵਿੱਚ। ਔਰ ਜਦੋਂ ਇਸ ਬਜ਼ੁਰਗ ਦੀ, ਬਲਦੇਵ ਸਿੰਘ ਦਾ ਨਾਮ ਹੈ, ਇਹ ਪਿਛਲੇ ਦਿਨਾਂ ਦੇ ਵਿੱਚ ਜਰਮਨ ਤੇ ਇਟਲੀ ਤੋਂ ਘੁੰਮ ਕੇ ਆਇਆ ਸੀਗਾ। ਇਹਦੀ ਮੌਤ ਹੋਣ ਤੋਂ ਬਾਅਦ ਪ੍ਰਸ਼ਾਸਨ ਭੱਜ ਪਿਆ ਜੀ। ਪਠਲਾਵਾ ਪਿੰਡ ਜਿਹੜਾ ਸੀ ਉਹਨੂੰ ਸੀਲ ਕਰ ਦਿੱਤਾ ਗਿਆ। ਪਠਲਾਵੇ ਦੇ ਲੋਕ ਡਰ ਗਏ। ਇਹ ਲੱਭਦੇ ਫਿਰਦੇ ਆ ਬਲਦੇਵ ਸਿੰਘ ਕਿਹਨੂੰ ਮਿਲਿਆ, ਕੀ ਉਹਦੇ ਕੋਲੇ ਬਹਿੰਦਾ ਰਿਹਾ। ਪ੍ਰਸ਼ਾਸਨ ਜਿਹੜਾ ਜੀ ਉਹ ਕਾਗਜ਼ਾਂ ਦੇ ਢਿੱਡ ਭਰ ਰਿਹਾ, ਬਚਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਤਾਂ ਜੀ ਉਹ ਪਹਿਲਾਂ ਹੀ ਲਿਸਟ ਦੇ ਉੱਤੇ ਸੀਗਾ। ਜੇ ਲਿਸਟ ਦੇ ਉੱਤੇ ਸੀ, ਉਹ ਪ੍ਰਸ਼ਾਸਨ ਨੂੰ ਪਤਾ ਸੀਗਾ, ਤਾਂ ਉਦੋਂ ਹੀ ਪਠਲਾਵਾ ਪਿੰਡ ਦੇ ਵਿੱਚ ਜਿਹੜਾ ਜੀ ਉਹ ਲੋਕਾਂ ਦੇ ਨਾਲ ਸੰਪਰਕ ਕਿਉਂ ਨਾ ਕੀਤਾ ਗਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹੀ ਫਿਕਰਮੰਦੀ ਜਿਹੜੀ ਹੈ ਨਾ ਜੀ, ਉਹ ਇੰਨੇ ਦਿਨਾਂ ਤੋਂ ਰੌਲਾ ਪਾ ਰਹੇ ਆ ਕਿ ਜਿਹੜੀ ਸਰਕਾਰ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਉਹ ਸੂਬੇ ਦੀ ਸਰਕਾਰ ਹੈ, ਉਹ ਇੱਕੋ ਗੱਲ ਦੇ ਉੱਤੇ ਜਿਹੜੀ ਗਿਣਤੀ ਗਿਣੀ ਜਾਂਦੇ ਆ। ਮੈਂ ਕੱਲ ਵੀ ਗੱਲ ਕੀਤੀ ਕਿ ਵਿਸ਼ਵ ਪੱਧਰ ਦੇ ਉੱਤੇ ਇਹਦੇ ਉੱਤੇ ਕਿੰਤੂ ਪਰੰਤੂ ਖੜੇ ਹੋ ਰਹੇ ਆ ਕਿ ਏਡੀ ਵੱਡੀ ਆਬਾਦੀ ਵਾਲਾ ਮੁਲਕ ਤੇ ਇੰਨੇ ਕੁ ਹੀ ਉਹਦੇ ਵਿੱਚ ਜਿਹੜੇ ਦੀ ਇਹ ਮਰੀਜ਼ ਸਾਹਮਣੇ ਆਉਣੇ। ਇਹ ਸਾਰਾ ਜ਼ੋਰ ਲੱਗਿਆ ਹੋਇਆ ਏਅਰਪੋਰਟਾਂ ਦੇ ਉੱਤੇ ਕਿ ਏਅਰਪੋਰਟ ਤੋਂ ਆਉਣ ਵਾਲੇ ਜਿਹੜੇ ਨੇ ਜੀ ਉਹਨਾਂ ਦੇ ਚੈੱਕ ਕੀਤਾ ਜਾ ਰਿਹਾ। ਉਹ ਕਿਹੋ ਜਿਹਾ ਕਿ ਇੰਗਲੈਂਡ ਤੋਂ ਇੱਕ ਔਰਤ ਆਉਂਦੀ ਆ, ਦਿੱਲੀ ਏਅਰਪੋਰਟ ਤੇ ਉਤਰਦੀ ਆ, ਕਹਿੰਦੇ ਉਹਦੀ ਚੈਕਿੰਗ ਹੋ ਗਈ। ਚੰਡੀਗੜ੍ਹ ਆ ਕੇ ਪਤਾ ਲੱਗਦਾ ਕਿ ਉਹਨੂੰ ਕਰੋਨਾ ਵਾਇਰਸ ਸੀਗਾ। ਮਤਲਬ ਕਿ ਕੀ ਚੈਕਿੰਗ ਕੀਤੀ ਜਾ ਰਹੀ ਹੈ ਜੀ? ਇੱਕ ਮਹਿਜ਼ ਉਹ ਥਰਮਾਮੀਟਰ ਹੈ, ਹੱਥ ਜਿਹੜਾ ਫੜਿਆ ਮੱਥੇ ਤੇ ਲਾ ਕੇ ਉਹਦਾ ਟੈਂਪਰੇਚਰ ਚੈੱਕ ਜਿਹੜਾ ਦੀ ਉਹ ਕਰਦੇ ਆ। ਅੱਛਾ, ਜਿਹੜੇ ਲੋਕ ਆ ਗਏ ਪਿੰਡਾਂ ਦੇ ਵਿੱਚ ਜਿਹੜਾ ਦੀ ਉਹ ਚਲੇ ਗਏ। ਏਅਰਪੋਰਟ ਤੋਂ ਬਾਅਦ ਕੁਝ ਸ਼ਹਿਰਾਂ ਦੇ ਵਿੱਚ ਜਿਹੜਾ ਦੀ ਉਹ ਦਿਸ ਰਿਹਾ, ਸ਼ਹਿਰਾਂ ਦੇ ਵਿੱਚ ਕਿਸੇ ਕਿਸਮ ਦੇ ਕੋਈ ਮੈਡੀਕਲ ਕੈਂਪ ਜਾਂ ਇਦਾਂ ਦਾ ਕੁਝ ਨਹੀਂ ਲਾਇਆ ਗਿਆ। ਹਾਂ, ਬੰਦ ਕੀਤੀਆਂ ਜਾ ਰਹੀਆਂ ਨੇ, ਅਦਾਲਤਾਂ ਵੀ ਬੰਦ ਨੇ, ਸਾਰਾ ਕੁਝ, ਮਾਲਸ ਬੰਦ ਜਿਹੜੇ ਜੀ ਉਹ ਕੀਤੇ ਜਾ ਰਹੇ। ਸਹੀ ਸਟੈਪ ਨੇ ਜੀ, ਇਹਨਾਂ ਸਟੈਪਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਪਰ ਜਿਹੜੀ ਮੈਕਸਿਮਮ ਆਬਾਦੀ ਪਿੰਡਾਂ ਦੇ ਵਿੱਚ ਜਿਹੜੀ ਦੀ ਉਹ ਵਸਦੀ ਆ ਮੁਲਕ ਦੀ, ਪੰਜਾਬ ਦੀ ਵੀ, ਉੱਥੇ ਤਾਂ ਕੋਈ ਪਹੁੰਚਦਾ ਹੀ ਨਹੀਂਗਾ। ਕਿਸੇ ਨੂੰ ਕੋਈ ਅਵੇਅਰਨੈਸ ਨਹੀਂ ਕਿ ਹੁਣ ਤੱਕ ਗੁਰਦੁਆਰਿਆਂ ਵਗੈਰਾ ਦੇ ਵਿੱਚ ਉਹ ਅਨਾਊਂਸਮੈਂਟ ਜਿਹੜੀਆਂ ਦੀ ਉਹ ਨਹੀਂ ਸੀ ਹੋਣੀਆਂ ਚਾਹੀਦੀਆਂ। ਕੁਝ ਵੀ ਨਹੀਂ ਜਿਹੜਾ ਦੀ ਉਹ ਕੀਤਾ ਜਾ ਰਿਹਾ। ਪਠਲਾਵਾ ਸੀਲ ਜਿਹੜਾ ਉਹ ਕੀਤਾ ਗਿਆ। ਇਹ ਪਠਲਾਵੇ ਤੋਂ ਇਲਾਵਾ ਜਿਹੜਾ ਸਫਦਰਜੰਗ ਹਸਪੀਟਲ ਹੈ ਦਿੱਲੀ ਦੇ ਵਿੱਚ, ਉੱਥੇ ਇੱਕ ਆਸਟ੍ਰੇਲੀਆ ਤੋਂ ਆਏ ਤਰਨਬੀਰ ਨੇ ਕੋਠੇ ਤੇ ਚੜ੍ਹ ਕੇ ਛਾਲ ਮਾਰ ਕੇ ਸੁਸਾਈਡ ਕਰ ਲਿਆ। ਇਹ ਜਿਹੜਾ ਏਅਰਪੋਰਟ ਦੇ ਉੱਤੇ ਉਤਰਿਆ ਸੀਗਾ, ਸ਼ੱਕੀ ਮਰੀਜ਼ ਹੋਣ ਕਰਕੇ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਦੀ ਉਹ ਕਰਵਾਇਆ ਗਿਆ ਸੀਗਾ। ਇਹ ਨਹੀਂ ਹੁਣ ਪਤਾ ਕਿ ਕੀ ਕਾਰਨ ਜਿਹੜਾ ਦੀ ਰਿਹਾ। ਇੱਕ ਮੌਤ ਜਿਹੜੀ ਹੈ ਜੀ ਉਹ ਫਗਵਾੜੇ ਦੇ ਵਿੱਚ ਵੀ ਹੋਈ, ਜਿਹੜੀ ਦੱਸੀ ਜਾ ਰਹੀ ਆ। ਇਹ ਵੀ ਬਜ਼ੁਰਗ ਸੀਗਾ, 84 ਸਾਲ ਦਾ। ਇਹ ਯੂਰਪ ਤੋਂ ਆਇਆ ਦੱਸਿਆ ਜਾ ਰਿਹਾ ਸੀ, ਪਰ ਇਹਦੀ ਪੁਸ਼ਟੀ ਜਿਹੜੀ ਹੈ ਜੀ ਉਹ ਨਹੀਂ ਅਜੇ ਵੀ ਕੀਤੀ ਜਾ ਰਹੀ। ਸ਼ਾਇਦ ਪੈਨਿਕ ਨਾ ਹੋਣ ਲੋਕ, ਇਸ ਕਰਕੇ ਜਿਹੜਾ ਜੀ ਕੀਤਾ ਜਾ ਰਿਹਾ। ਅਗਲਾ ਮਾਮਲਾ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਆਇਆ। ਸੈਕਟਰ 21 ਦੇ ਵਿੱਚ ਇੱਕ ਲੜਕੀ ਜਿਹੜੀ ਸੀਗੀ ਉਹ ਇੰਗਲੈਂਡ ਔਰ ਉਹਨੂੰ ਕੁਝ ਲੱਛਣ ਜਿਹੜੇ ਸੀ ਉਹ ਪਾ ਗਏ। ਉਹ ਬਜਾਏ ਇਹਦੇ ਮਦਦ ਜਿਹੜੀ ਦੀ ਉਹ ਹੋ ਗਈ, ਲੱਗਣਾ ਸ਼ੁਰੂ ਹੋਇਆ। ਲੋਕ ਪੈਨਿਕ ਹੋਏ। ਲੋਕਾਂ ਨੇ ਪ੍ਰਸ਼ਾਸਨ ਨੂੰ ਫੋਨ ਤੇ 21 ਸੈਕਟਰ ਦੇ ਵਿੱਚ ਉਹਦੀ ਕੋਠੀ ਦੇ ਦੁਆਲੇ ਜਿਹੜੀ ਉਹ ਖੜੇ। ਪ੍ਰਸ਼ਾਸਨ ਜਿਹੜਾ ਸੀ ਉਸ ਤੱਕ ਹੋਇਆ ਤੇ ਪਤਾ ਇਹ ਲੱਗਿਆ ਜੀ ਕਿ ਉਸ ਲੜਕੀ ਦੇ 3 ਜੀ ਉਸ ਵਿੱਚ ਹੀ ਲੱਛਣ ਜਿਹੜੇ ਆ ਜੀ ਉਹ ਆ ਗਏ। ਇਹ ਦੋ ਚੀਜ਼ਾਂ ਨੇ ਜੀ। ਇੱਕ ਪਾਸੇ ਤਾਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਪਿੰਡਾਂ ਦੇ ਵਿੱਚ ਲੋਕ ਜਿਹੜੇ ਉਹ ਅਵੇਅਰ ਨਹੀਂ ਹੈਗੇ, ਜਿਹੜਾ ਉਹਨਾਂ ਤੱਕ ਜਾਣਕਾਰੀ ਨਹੀਂ ਪਹੁੰਚਦੀ। ਦੂਜੇ ਪਾਸੇ ਜਿਹੜਾ ਐਡਵਾਂਸ ਅਖਵਾਉਂਦਾ ਔਰ ਇਹ ਪਰਿਵਾਰ ਜਿਹੜਾ ਇਹ ਨੋਨ ਬਿਜ਼ਨਸ ਵਾਲਿਆਂ ਦਾ ਪਰਿਵਾਰ ਹੈ ਜੀ। ਇੱਕ ਵੱਡੀ ਆਟੋਮੋਬਾਈਲ ਦੀ ਏਜੰਸੀ ਆ ਇਹਨਾਂ ਦੇ ਕੋਲੇ ਜੀ। ਤਾਂ ਉਹਦੇ ਨਾਲ ਡਰ ਹੁਣ ਸਾਰਿਆਂ ਦੇ ਵਿੱਚ ਜਿਹੜਾ ਜੀ ਉਹ ਪੈਨਿਕ ਤਾਂ ਕ੍ਰੀਏਟ ਹੋ ਗਿਆ। ਚੰਡੀਗੜ੍ਹ ਤੋਂ ਲੈ ਕੇ ਹਰ ਪਿੰਡ ਤੱਕ ਜਿਹੜਾ ਜੀ ਉਹ ਪੈਨਿਕ ਇਹ ਪੈਰ ਆਪਣੀ ਪਸਾਰ ਰਿਹਾ ਜੀ। ਬਿਲਕੁਲ ਇਹ ਬਖਸ਼ ਨਹੀਂ ਰਿਹਾ ਕਿਸੇ ਨੂੰ ਵੀ। ਇਹਦੇ ਤੋਂ ਤਾਂ ਬਿਲਕੁਲ ਪਰਹੇਜ਼ ਹੀ ਕਰਨਾ ਚਾਹੀਦਾ ਜੋ ਦੱਸੇ ਜਾਂਦੇ ਆ। ਤੇ ਅੱਗੇ ਮੋਦੀ ਦੀ ਗੱਲ ਕਰਦੇ ਹਾਂ ਤੇ ਲੋਕਾਂ ਨੂੰ ਥਾਲੀਆਂ ਖੜਕਾਉਣ ਲਈ ਕਿਹਾ ਗਿਆ। ਦੇਖੋ, ਪ੍ਰਧਾਨ ਮੰਤਰੀ ਹੋਰਾਂ ਨੇ ਨੇਸ਼ਨ ਨੂੰ ਤਾਂ ਸ਼ਾਇਦ ਹੀ ਕੋਈ ਸਪੀਚ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੀ ਇੰਨੀ ਸੁਣੀ ਰਹੀ ਹੋਵੇ ਜਿਹਦਾ ਇੰਤਜ਼ਾਰ ਲੋਕਾਂ ਨੇ ਜਿਹੜਾ ਦੀ ਉਹ ਕੀਤਾ, ਜਿੰਨੀ ਇਹ ਸਪੀਚ ਸੁਣੀ ਗਈ ਹੈ। ਲੋਕਾਂ ਨੂੰ ਅਜਿਹੀ ਆਸ ਸੀਗੀ ਕਿ ਪ੍ਰਧਾਨ ਮੰਤਰੀ ਹੁਰੀ ਮੈਡੀਕਲ ਨੂੰ ਲੈ ਕੇ ਵੱਡੀ ਅਨਾਊਂਸਮੈਂਟ ਕਰਨਗੇ। ਉਹ ਇਹਦੇ ਉੱਤੇ ਸਰਕਾਰ ਦੇ ਵੱਲੋਂ
ਖਰਚੇ ਜਾਣ ਵਾਲੇ ਪੈਸਿਆਂ ਦਾ ਕੁਝ ਦੱਸਣਗੇ ਕਿ ਕਿੰਨੇ ਪੈਸੇ ਮੈਡੀਕਲ ਦੇ ਉੱਤੇ ਖਰਚੇ ਜਾ ਰਹੇ ਆ, ਕਿੱਥੇ ਕਿੱਥੇ ਇਹ ਟੈਸਟ ਲੈਬ ਜਿਹੜੀਆਂ ਦੀ ਉਹ ਹੋਣਗੀਆਂ। ਪ੍ਰਾਈਵੇਟ ਹਸਪੀਟਲਾਂ ਨੂੰ ਇਹਦਾ ਟੈਸਟ ਕਰਨ ਦੀ ਪਰਮਿਸ਼ਨ ਜਾਂ ਦਿੱਤੀ ਜਾਊਗੀ ਜਾਂ ਇਹਨਾਂ ਨੂੰ ਜਿਹੜਾ ਦੀ ਉਹ ਸਰਕਾਰ ਆਪਣੇ ਜਿਹੜਾ ਦੀ ਉਹ ਕਬਜ਼ੇ 'ਚ ਲਊਗੀ ਕਿਸਮ ਦੇ ਨਾਲ ਪ੍ਰਾਈਵੇਟ ਹਸਪੀਟਲਾਂ ਨੂੰ, ਤਾਂ ਕਿ ਇਸ ਐਮਰਜੈਂਸੀ ਦਾ ਜਿਹੜਾ ਉਹ ਸਾਹਮਣਾ ਕੀਤਾ ਜਾ ਸਕੇ। 60 ਸਾਲ ਦੇ ਬਜ਼ੁਰਗਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਵਾਸਤੇ ਪ੍ਰਧਾਨ ਮੰਤਰੀ ਹੋਰਾਂ ਨੇ ਕਹਿ ਦਿੱਤਾ, ਸੰਜਮ ਰੱਖ ਕੇ ਲੋਕਾਂ ਦਾ ਬਚਾਅ ਹੋ ਸਕਦਾ ਹੈ। ਇਹ ਵੀ ਗੱਲ ਜਿਹੜੀ ਜੀ ਉਹ ਕਰ ਦਿੱਤੀ। ਇਹ ਵੀ ਕਹਿਤਾ ਕਿ ਐਤਵਾਰ ਨੂੰ 22 ਤਰੀਕ ਨੂੰ ਜਿਹੜਾ ਜੀ ਉਹ 7 ਵਜੇ ਤੋਂ ਲੈ ਕੇ 9 ਵਜੇ ਤੱਕ ਲੋਕ ਘਰਾਂ ਦੇ ਅੰਦਰ ਰਹਿਣ। ਇਹਨੂੰ ਉਹਨਾਂ ਨੇ ਜਨਤਾ ਕਰਫਿਊ ਦਾ ਨਾਮ ਜਿਹੜਾ ਜੀ ਉਹ ਦਿੱਤਾ। ਜਦੋਂ ਇੱਕ ਪਾਸੇ ਇਹ ਕਹਿਤਾ ਕਿ 7 ਵਜੇ ਤੋਂ ਲੈ ਕੇ 9 ਵਜੇ ਤੱਕ ਘਰਾਂ ਦੇ ਅੰਦਰ ਰਹਿਣ, ਤੇ ਇਹ ਵੀ ਕਿਹਾ ਸ਼ਾਮ ਨੂੰ 5 ਵਜੇ ਆਪੋ ਆਪਣੇ ਗੇਟ ਦੇ ਬਾਹਰ ਆ ਕੇ ਜਾਂ ਥਾਲੀਆਂ ਖੜਕਾਉਣ ਜਾਂ ਫਿਰ ਟੱਲੀਆਂ ਖੜਕਾਉਣ, ਤਾਂ ਕਿ ਜਿਹੜੇ ਲੋਕ ਕਰੋਨਾ ਵਾਇਰਸ ਦੇ ਵਾਸਤੇ ਲੜ ਰਹੇ ਆ, ਡਾਕਟਰ ਵਗੈਰਾ, ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਜੀ ਉਹ ਕੀਤੀ ਜਾਵੇ। ਦੇਖੋ, ਜਿੱਥੋਂ ਤੱਕ ਡਾਕਟਰਸ ਨੇ ਉਹ ਵਿਸ਼ਵ ਭਰ ਦੇ ਡਾਕਟਰਸ ਜਿਹੜੇ ਨੇ ਉਹਨਾਂ ਨੂੰ ਸਲੂਟ ਕਰਨਾ ਤਾਂ ਬਣਦਾ ਜੀ ਕਿ ਇਹ ਲੋਕ ਨੇ ਜੀ ਇਸ ਵੇਲੇ ਮੁਸੀਬਤ ਦੇ ਵਿੱਚ ਕੰਮ ਆ ਰਹੇ ਆ। ਧਾਰਮਿਕ ਸਥਾਨ ਸਭ ਬੰਦ ਹੋ ਰਹੇ ਆ, ਜੇ ਕੋਈ ਬੰਦ ਨਹੀਂ ਹੋ ਰਿਹਾ ਤਾਂ ਉਹ ਹਸਪੀਟਲ ਨੇ, ਤੇ ਇਹ ਡਾਕਟਰ ਜਿਹੜੇ ਤਰੀਕੇ ਨਾਲ ਨਿਰੰਤਰ ਲੱਗੇ ਹੋਏ ਆ, ਸਲੂਟ ਤਾਂ ਉਹਨਾਂ ਨੂੰ ਕਰਨਾ ਬਣਦਾ। ਜਦੋਂ ਤੁਸੀਂ ਕਹਿ ਰਹੇ ਹੋ 9 ਵਜੇ ਤੱਕ ਘਰਾਂ ਦੇ ਅੰਦਰ ਰਹੋ, 5 ਵਜੇ ਥਾਲੀਆਂ ਲੈ ਕੇ ਬਾਹਰ ਨਿਕਲੋ, ਜਿਹੜੇ ਭਗਤ ਨੇ ਉਹ ਕੀ ਕਰਨਗੇ? ਉਹ ਇਹਨੂੰ ਪ੍ਰਚਾਰਨ ਦੇ ਵਾਸਤੇ, ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਵਿਖਾਉਣ ਦੇ ਵਾਸਤੇ ਘਰਾਂ ਦੇ ਬਾਹਰ ਲਾਈਨਾਂ ਬੰਨ ਕੇ ਖੜੇ ਹੋਣਗੇ, ਥਾਲੀਆਂ ਤੇ ਟੱਲੀਆਂ ਖੜਕਾਉਣਗੇ ਜੀ। ਦੇਖੋ, ਇਹ ਜਿਹੜਾ ਇਹਨਾਂ ਡਾਕਟਰਸ ਵਗੈਰਾ ਨੇ ਉਹਨਾਂ ਨੂੰ ਸਲੂਟ ਕਰਨ ਦਾ ਹੋਰ ਬਹੁਤ ਸਾਰਾ ਤਰੀਕਾ ਹੋ ਸਕਦਾ। ਜਦੋਂ ਲੋਕ ਹੀ ਬਾਹਰ ਨਿਕਲ ਆਏ, ਉਹ ਇੱਕ ਦੂਜੇ ਦੇ ਨਾਲ ਤੁਸੀਂ ਦੇਖਣਾ ਕਿ ਇੱਥੇ ਤੋਂ ਸਾਰੇ ਘਰ ਜਿਹੜੇ ਉਹ ਜੁੜੇ ਹੋਏ ਨੇ ਨਾ, ਕਲੋਨੀਜ਼ ਜਿਹੜੀਆਂ ਨੇ ਉਹ ਕਿਹੜੇ ਤਰੀਕੇ ਦੀਆਂ ਨੇ, ਕਿਸੇ ਤੋਂ ਲੁਕਿਆ ਛਿਪਿਆ ਥੋੜ੍ਹੀ ਆ। ਉੱਥੇ ਲੋਕ ਜਿਹੜੇ ਦੀ ਉਹ ਇਕੱਠੇ ਹੋਣਗੇ ਔਰ ਬਾਹਰ ਜਿਹੜਾ ਦੀ ਉਹ ਨਿਕਲਣਗੇ। ਫਿਰ ਇਹ ਜਨਤਾ ਕਰਫਿਊ ਕਿਹੋ ਜਿਹਾ ਹੋਊਗਾ? ਇਹ ਵੀ ਕਿਹਾ ਜਾ ਰਿਹਾ ਕਿ ਇਹ ਭਾਰਤ ਦੀ ਸਰਕਾਰ ਦੇ ਵੱਲੋਂ ਲੋਕਡਾਊਨ ਵੱਲ ਨੂੰ ਇਹ ਸਟੈਪ ਹੈ ਔਰ ਇਹਨੂੰ ਐਤਵਾਰ ਤੋਂ ਬਾਅਦ ਜਿਹੜਾ ਦੀ ਉਹ ਅੱਗੇ ਵੀ ਵਧਾਇਆ ਜਾ ਸਕਦਾ। ਮੈਂ ਇੱਕ ਗੱਲ ਪੰਜਾਬ ਦੇ ਵਿੱਚ ਜਿਹੜਾ ਦੀ ਉਹ ਭੁੱਲ ਗਿਆ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ, ਗੈਰ ਸਰਕਾਰੀ ਬੱਸਾਂ, ਟੈਕਸੀਆਂ, 3 ਵੀਲਰ, ਟੈਂਪੂ, ਜੋ ਕੁਝ ਵੀ ਜਿਹੜੀਆਂ ਸਵਾਰੀਆਂ ਢੋਣ ਵਾਲਾ, ਅੱਜ ਰਾਤ 12 ਵਜੇ ਤੋਂ ਬੰਦ ਜਿਹੜੇ ਦੀ ਉਹ ਕੀਤੇ ਜਾ ਰਹੇ ਆ। ਸੜਕਾਂ ਦੇ ਉੱਤੇ ਕੋਈ ਜਿਹੜਾ ਦੀ ਵਹੀਕਲ ਉਹ ਨਜ਼ਰ, ਇਹ ਜਿਹੜੇ ਵਹੀਕਲ ਨੇ ਸਵਾਰੀਆਂ ਢੋਣ ਵਾਲੇ, ਉਹ ਨਜ਼ਰ ਨਹੀਂ ਜਿਹੜਾ ਦੀ ਉਹ ਆਉਣਗੇ। ਅਜੇ ਕੁਝ ਟ੍ਰੇਨ ਜਿਹੜੀਆਂ ਨੇ ਉਹ ਰੱਦ ਹੋਈਆਂ ਨੇ, ਮੁਕੰਮਲ ਟ੍ਰੇਨ ਰੱਦ ਹੋਣ ਦੀ ਜਿਹੜੀ ਹੈ ਜੀ ਉਹ ਵੀ ਖਬਰ ਆ ਸਕਦੀ ਆ ਆਉਂਦੇ ਦਿਨਾਂ ਦੇ ਦੌਰਾਨ, ਕਿਉਂਕਿ ਲੋਕਡਾਊਨ ਵੱਲ ਨੂੰ ਜਿਹੜਾ ਦੀ ਉਹ ਮੁਲਕ ਵੱਧ ਰਿਹਾ ਬੜੀ ਜਿਹੜਾ ਦੀ ਉਹ ਤੇਜ਼ੀ ਦੇ ਨਾਲ। ਸ਼ਾਇਦ ਇਹਦੇ ਤੋਂ ਬਿਨਾਂ ਕੋਈ ਬਹੁਤਾ ਗੁਜ਼ਾਰਾ ਨਹੀਂ। 22 ਤਰੀਕ ਤੋਂ ਜਿਹੜੀਆਂ ਜੀ ਇੱਥੇ ਕੋਈ ਇੰਟਰਨੈਸ਼ਨਲ ਫਲਾਈਟ ਨਹੀਂ ਉਤਰ ਸਕੂਗੀ ਜੀ ਭਾਰਤ ਦੇ ਵਿੱਚ। 10 ਦਿਨ ਦੇ ਵਾਸਤੇ, ਹਫ਼ਤੇ ਦੇ ਵਾਸਤੇ ਜਿਹੜੀ ਹੈ ਜੀ ਇਹ ਪਾਬੰਦੀ ਲਾਈ ਗਈ ਆ ਔਰ ਹਫ਼ਤਾ ਇਹ ਕੋਈ ਫਲਾਈਟ ਆਊਗੀ ਨਹੀਂ। ਜੇ ਆਊਗੀ ਨਹੀਂ ਤੇ ਜਾਊਗੀ ਨਹੀਂ, ਇਹ ਵੀ ਜਿਹੜਾ ਦੀ ਉਹ ਕਨਫਰਮ ਹੈ। ਜਿਹੜੇ ਵੀ ਲੋਕ ਇੱਥੇ ਆਏ ਹੋਏ ਨੇ ਜਾਂ ਦੂਜੇ ਪਾਸੇ ਤੋਂ ਉਹਨਾਂ ਦੇ ਆਉਣ ਦਾ ਵਿਸ਼ਵ ਭਰ ਦੇ ਵਿੱਚੋਂ ਕਿਤੋਂ ਵੀ ਕਿਸੇ ਨੇ ਆਉਣਾ, ਤੇ ਆਪਾਂ ਬਾਰ-ਬਾਰ ਜਿਹੜੀ ਦੀ ਇਹ ਗੱਲ ਕਹਿ ਰਹੇ ਹਾਂ ਕਿ ਜਿੱਥੇ ਹੋ ਉੱਥੇ ਟਿਕ ਜਾਓ ਔਰ ਆਪਣਾ ਜਿਹੜਾ ਜੀ ਉਹ ਧਿਆਨ ਰੱਖੋ। ਕਿਸੇ ਵੀ ਤਰੀਕੇ ਦਾ ਜਿਹੜਾ ਜੀ ਉਹ ਪੈਨਿਕ ਕ੍ਰੀਏਟ ਜਿਹੜਾ ਜੀ ਉਹ ਨਾ ਹੋਵੇ। ਮੇਰਾ ਖਿਆਲ ਸਾਰੇ ਮੁਲਕ ਇਸ ਪਾਸੇ ਵੱਲ ਨੂੰ ਕੰਮ ਜਿਹੜਾ ਜੀ ਉਹ ਕਰ ਰਹੇ ਆ ਔਰ ਲੋਕਡਾਊਨ ਵੱਲ ਨੂੰ ਜਿਹੜੀ ਸਥਿਤੀ ਆ ਉਹ ਤੇਜ਼ੀ ਦੇ ਨਾਲ ਵੱਧ ਰਹੀ ਜਾਪਦੀ ਹੈ। ਬਿਲਕੁਲ ਜੀ, ਲੋਕਡਾਊਨ ਵੀ ਕਰਨਾ ਪੈਣਾ ਆ, ਪਰ ਜਿਹੜੇ ਹਰੇਕ ਕੰਟਰੀ ਦੇ ਵਿੱਚ ਇਹ ਬਿਮਾਰੀ ਹੈਗੀ ਆ, ਪਰ ਜੇ ਨਹੀਂ ਫਲਾਈਟਾਂ ਆਉਂਦੀਆਂ ਜਾਂਦੀਆਂ ਤਾਂ ਟਿਕ ਜਾਓ, ਜਿੱਥੇ ਵੀ ਹੈਗੇ ਆ ਖਿਆਲ ਰੱਖੋ। ਤੇ ਅੱਗੇ ਕਮਲਨਾਥ ਦੀ ਸਰਕਾਰ ਦਾ ਕੀ ਬਣਿਆ? ਅਜੇ ਤਾਂ ਕੁਝ ਨਹੀਂ ਬਣਿਆ ਜੀ, ਪਰ ਅੱਜ ਜਿਹੜਾ ਇਹ ਸਿਆਸੀ ਸੰਕਟ ਹੈ ਇਹਦੇ ਉੱਤੇ ਹੋ ਸਕਦਾ ਜੀ ਕੁਛ ਨਾ ਕੁਛ ਜਿਹੜਾ ਆ ਜਾਵੇ। ਜਿਹੜਾ ਵੈਸੇ ਇਹਦੇ ਵਿੱਚ ਚਾਂਸਸ ਜਿਹੜੇ ਉਹ ਕਹੇ ਜਾ ਰਹੇ ਆ ਕਿ ਜਿਹੜਾ ਕਮਲਨਾਥ ਦੀ ਸਰਕਾਰ ਉਹ ਡਿੱਗ ਵੀ ਸਕਦੀ ਆ। ਕਿਵੇਂ ਬਚ ਸਕਦੀ, ਕਿਵੇਂ ਡਿੱਗ ਸਕਦੀ ਆ, ਇਹ ਥੋੜ੍ਹਾ ਜਿਹਾ ਜਿਹੜਾ ਕੈਲਕੂਲੇਸ਼ਨ ਆ ਉਹਦੇ ਵੱਲ ਜਿਹੜਾ ਜੀ ਉਹ ਦੇਖਣਾ ਹੋਊਗਾ। ਅਸੈਂਬਲੀ ਦੇ ਸਪੀਕਰ ਜਿਹੜੇ ਨੇ NP ਪ੍ਰਜਾਪਤੀ, ਉਹਨੇ ਸਾਬਕਾ ਕਾਂਗਰਸੀ ਆਗੂ ਸਿੰਧੀਆ ਦੇ ਹਮਾਇਤੀ 16 ਵਿਧਾਇਕਾਂ ਦੇ ਅਸਤੀਫੇ ਜਿਹੜੇ ਆ ਜੀ ਉਹ ਪ੍ਰਵਾਨ ਕਰ ਲਏ ਆ। ਸੁਪਰੀਮ ਕੋਰਟ ਨੇ ਸਪੀਕਰ ਨੂੰ ਇਹ ਕਿਹਾ ਸੀਗਾ ਕਿ ਉਹ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸ਼ੁੱਕਰਵਾਰ ਸ਼ਾਮ ਅੱਜ 5 ਵਜੇ ਤੱਕ ਭਰੋਸੇ ਦਾ ਵੋਟ ਜਿਹੜਾ ਜੀ ਉਹ ਹਾਸਲ ਕਰਨ ਦੇ ਅਮਲ ਨੂੰ ਮੁਕੰਮਲ ਕਰੇ। ਜਿਹੜੇ 16 ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਕੀਤੇ ਗਏ ਆ ਉਹ ਸਾਰੇ ਬੈਂਗਲੋਰ ਦੇ ਰਿਜ਼ੋਰਟ ਦੇ ਵਿੱਚ ਠਹਿਰੇ ਹੋਏ ਆ।
ਸਪੀਕਰ ਨੇ ਇਹ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਪੇਸ਼ ਹੋਣ ਲਈ 2 ਮੌਕੇ ਦਿੱਤੇ ਗਏ ਪਰ ਉਹ ਪੇਸ਼ ਨਹੀਂ ਹੋਏ। ਸਪੀਕਰ 6 ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਪਹਿਲਾਂ ਹੀ ਸਵੀਕਾਰ ਕਰ ਚੁੱਕਾ ਹੈ। ਇਹਦੇ ਦੌਰਾਨ ਸਿਆਸੀ ਹਲਕਿਆਂ ਦੇ ਮੁਤਾਬਕ ਕਮਲਨਾਥ ਭਰੋਸੇ ਦੀ ਵੋਟ ਤੋਂ ਪਹਿਲਾਂ ਕੋਈ ਵੱਡਾ ਐਲਾਨ ਕਰ ਸਕਦੇ ਆ। ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਵਿਧਾਨ ਸਭਾ ਦੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਤੇ ਲਾਈਵ ਸਟ੍ਰੀਮਿੰਗ ਕਰਨ ਦਾ ਹੁਕਮ ਵੀ ਦਿੱਤਾ। ਜਸਟਿਸ ਹੀਮੰਤ ਗੁਪਤਾ ਦੀ ਸ਼ਮੂਲੀਅਤ ਵਾਲੇ ਇਸ ਬੈਂਚ ਨੇ ਮੱਧ ਪ੍ਰਦੇਸ਼ ਤੇ ਕਰਨਾਟਕ ਦੇ ਪੁਲਿਸ ਮੁਖੀਆਂ ਨੂੰ ਆਦੇਸ਼ ਦਿੱਤੇ ਆ ਕਿ ਜੇ ਕਾਂਗਰਸ ਦੇ 16 ਬਾਗੀ ਵਿਧਾਇਕ ਵਿਸ਼ਵਾਸ ਮਤ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਹਾਜ਼ਰ ਹੋਣਾ ਚਾਹਣ ਤਾਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ। ਬੈਂਚ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਦਾ ਇੱਕੋ ਇੱਕ ਏਜੰਡਾ ਵਿਸ਼ਵਾਸ ਮਤੇ ਦਾ ਹੋਊਗਾ ਤੇ ਕਿਸੇ ਵੱਲੋਂ ਵੀ ਕੋਈ ਵਿਘਨ ਨਹੀਂ ਪਾਇਆ ਜਾਊਗਾ। ਔਰ ਉਹਨਾਂ ਵਿਧਾਨ ਸਭਾ ਦੇ ਸਕੱਤਰ ਨੂੰ ਅਮਨ ਕਾਨੂੰਨ ਦੀ ਉਲੰਘਣਾ ਨਾ ਹੋਣਾ ਯਕੀਨੀ ਬਣਾਉਣ ਦੇ ਵਾਸਤੇ ਆਖਿਆ। ਪਹਿਲਾਂ ਜਿਹੜਾ ਸੀਗਾ ਜੀ ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਸੀਗਾ ਕਿ ਸਪੀਕਰ ਦੇ ਵੱਲੋਂ ਵੀਡੀਓ ਲਿੰਕ ਦੇ ਜ਼ਰੀਏ ਬਾਗੀ ਕਾਂਗਰਸੀ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਸਪੀਕਰ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਨਾ ਜਿਹੜੀ ਜੀ ਉਹ ਕੀਤੀ ਸੀਗੀ। ਇਹ ਵੱਡਾ ਐਲਾਨ ਕੀ ਹੋ ਸਕਦਾ, ਇਹਦੇ ਉੱਤੇ ਨਿਗਾਹਾਂ ਰਹਿਣਗੀਆਂ। ਸੰਭਾਵੀ ਰੂਪ ਦੇ ਵਿੱਚ ਹੋ ਸਕਦਾ ਕਿ ਕਮਲਨਾਥ ਹੋਰਾਂ ਦੇ ਜਿਹੜੇ ਕਾਂਗਰਸੀ ਵਿਧਾਇਕ ਨੇ ਸਾਰੇ ਦੇ ਸਾਰੇ ਉਹ ਅਸਤੀਫੇ ਜਿਹੜੇ ਜੀ ਉਹ ਦੇ ਦੇਣ। ਜੇ ਉਹ ਸਾਰੇ ਅਸਤੀਫੇ ਦਿੰਦੇ ਆ ਇਹਦਾ ਮਤਲਬ ਇਹ ਹੋਊਗਾ ਕਿ ਮੱਧ ਪ੍ਰਦੇਸ਼ ਜਿਹੜਾ ਜੀ ਉਹ ਜ਼ਿਮਨੀ ਚੋਣਾਂ ਵੱਲ ਨੂੰ ਵਧੂਗਾ। ਇਹਦੀ ਸੰਭਾਵਨਾ ਜਿਹੜੀ ਜੀ ਉਹ ਦਿਸ ਰਹੀ ਆ। ਅੱਜ ਜਿਹੜਾ ਜੀ ਇਹਦਾ ਮੱਧ ਪ੍ਰਦੇਸ਼ ਦੇ ਵਿੱਚ ਪੈਦਾ ਹੋਇਆ ਸੰਕਟ ਜਿਹੜਾ ਸਿੰਧੀਆ ਜਦੋਂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਿਆ ਸੀ, ਉਸ ਤੋਂ ਬਾਅਦ ਪੈਦਾ ਹੋਇਆ ਸੰਕਟ ਜਿਹੜਾ ਜੀ ਉਹ ਇਸ ਪਾਸੇ ਵੱਲ ਨੂੰ ਜਾਊਗਾ। ਜੇ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਆ ਜੀ ਉਹ ਕਿਉਂਕਿ ਬਹੁਮਤ ਸਿੱਧ ਕਰ ਸਕਣਾ ਬਹੁਤ ਔਖਾ, ਉਹਦੇ ਕੋਲੇ 99 ਨੇ, 107 ਜਿਹੜੇ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਕੋਲੇ ਆ। ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਇਹ ਕਰ ਰਹੀ ਆ ਉਹਦੇ ਜਿਹੜੇ ਵਿਧਾਇਕ ਕਿ ਕਿਸੇ ਤਰੀਕੇ ਨਾਲ ਕਮਲਨਾਥ ਦੀ ਸਰਕਾਰ ਡਿੱਗੇ ਤੇ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦੀ ਸਰਕਾਰ ਬਣੇ। ਉਹਨੂੰ ਰੋਕਣ ਦੇ ਵਾਸਤੇ ਕਮਲਨਾਥ ਹੋਰੀ ਇਹ ਸਟੈਪ ਜਿਹੜਾ ਜੀ ਉਹ ਲੈ ਸਕਦੇ ਆ। ਜੇ ਕਾਂਗਰਸ ਇੱਥੋਂ ਲੂਜ਼ ਕਰਦੀ ਆ ਤੇ ਬਿਨਾਂ ਕਿਸੇ ਸ਼ੱਕ ਦੇ ਉਹਦੀਆਂ ਜੜ੍ਹਾਂ ਜਿਹੜੀਆਂ ਜੀ ਉਹ ਹਿੱਲ ਜਾਣਗੀਆਂ ਔਰ ਹਿੱਲੀਆਂ ਤਾਂ ਪਹਿਲਾਂ ਵੀ ਪਈਆਂ ਨੇ ਤੇ ਉਹ ਇਹ ਜਿਹੜਾ ਵਾਇਰਸ ਹੈ ਜੀ ਇਹ ਅੱਗੇ ਵੀ ਫੈਲੂਗਾ ਬਿਨਾਂ ਕਿਸੇ ਸ਼ੱਕ ਦੇ। ਰਾਜਸਥਾਨ ਵੱਲ ਨੂੰ ਵੀ ਜਾ ਸਕਦਾ, ਇਹ ਪੰਜਾਬ ਵੱਲ ਨੂੰ ਵੀ ਆ ਸਕਦਾ। ਬਿਲਕੁਲ ਬਿਲਕੁਲ ਜ਼ਰੂਰ ਆਊਗਾ ਜੀ। ਅੱਗੇ ਗੱਲ ਕਰਦੇ ਹਾਂ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੀ। ਉਸ ਦੇ ਸਹੁੰ ਚੱਕ ਸਮਾਗਮ ਦੇ ਵੇਲੇ ਸ਼ੇਮ ਦੇ ਨਾਅਰੇ ਲੱਗੇ। ਬਿਲਕੁਲ ਜੀ, ਐਕਚੁਅਲੀ ਇਹਦੇ ਉੱਤੇ ਤਕੜੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਆ। ਬੜੀ ਵੱਡੀ ਬਹਿਸ ਜਿਹੜੀ ਹੈ ਜੀ ਉਹ ਛਿੜੀ ਹੋਈ ਆ ਇਸ ਸਭ ਕਾਸੇ ਦੇ ਉੱਤੇ। ਜਿਹੜੇ ਮੁਲਕ ਦੇ ਸਾਬਕਾ ਜਸਟਿਸ ਨੇ ਬੜੀ ਤਿੱਖੀ ਪ੍ਰਤੀਕਿਰਿਆ ਇਹਦੇ ਉੱਤੇ ਜਿਹੜਾ ਜੀ ਉਹ ਦੇ ਰਹੇ ਆ। ਰੰਜਨ ਗੋਗੋਈ ਦੇ ਵੱਲੋਂ ਰਾਜ ਸਭਾ ਐਕਸੈਪਟ ਕੀਤੇ ਜਾਣ ਦੇ ਉੱਤੇ ਉਹੋ ਹੀ ਵਿਅਕਤੀ ਜਿਹੜਾ ਪਹਿਲਾਂ ਕਹਿੰਦਾ ਸੀਗਾ ਵੀ ਜੇ ਕੋਈ ਰਿਟਾਇਰਡ ਹੋਇਆ ਜੱਜ ਇਹ ਇਸ ਤਰ੍ਹਾਂ ਦੀ ਗੱਲ ਕਰਦਾ, ਭਾਵ ਕਿ ਉਹ ਕੋਈ ਅਹੁਦਾ ਜਿਹੜਾ ਜੀ ਉਹ ਲੈਂਦਾ ਤੇ ਇਹ ਜਿਹੜਾ ਜੀ ਉਹ ਕਾਲਾ ਦਿਨ ਹੋਊਗਾ। ਸੋ ਇਹ ਕਾਲਾ ਦਿਨ ਰੰਜਨ ਗੋਗੋਈ ਹੋਰਾਂ ਨੇ ਆਪ ਹੀ ਲੈ ਆਂਦਾ ਜੀ। ਜਦੋਂ ਉਹ ਰਾਜ ਸਭਾ ਦੇ ਵਿੱਚ ਸਹੁੰ ਚੁੱਕਣ ਦੇ ਵਾਸਤੇ ਆਏ, ਉਹਨਾਂ ਦਾ ਨਾਮ ਜਿਹੜਾ ਜੀ ਉਹ ਬੋਲਿਆ ਗਿਆ ਤਾਂ ਉੱਥੇ ਸਦਨ ਦੇ ਵਿੱਚ ਹੰਗਾਮਾ ਜਿਹੜਾ ਸੀਗਾ ਜੀ ਉਹ ਖੜਾ ਹੋ ਗਿਆ। ਚੀਫ ਜਸਟਿਸ ਰੰਜਨ ਗੋਗੋਈ ਨੇ ਵਿਰੋਧੀ ਧਿਰਾਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਤੇ ਵਾਕਆਊਟ ਦੇ ਦੌਰਾਨ ਰਾਜ ਸਭਾ ਦੇ ਵਿੱਚ ਸਹੁੰ ਜਿਹੜੀ ਜੀ ਉਹ ਚੁੱਕ ਲਈ। 4 ਮਹੀਨੇ ਪਹਿਲਾਂ ਚੀਫ ਜਸਟਿਸ ਦੇ ਅਹੁਦੇ ਤੋਂ ਰਿਟਾਇਰ ਹੋਏ ਰੰਜਨ ਗੋਗੋਈ 65 ਵਰਿਆਂ ਦੇ ਨੇ। ਇੰਗਲਿਸ਼ ਦੇ ਵਿੱਚ ਉਹਨੇ ਸਹੁੰ ਜਿਹੜੀ ਜੀ ਉਹ ਚੁੱਕੀ ਪਰਮਾਤਮਾ ਦੇ ਨਾਮ ਦੀ। ਵੈਸੇ ਇਹ ਵੀ ਅਜੀਬੋ ਗਰੀਬ ਜਿਹਾ ਹੀ ਹੋ ਗਿਆ। ਸਹੁੰ ਚੁੱਕਣ ਲਈ ਜਦੋਂ ਉਹਦਾ ਨਾਂ ਬੋਲਿਆ ਗਿਆ, ਕਾਂਗਰਸ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰਤੀ। ਸ਼ੇਮ ਕਿਹਾ, ਸੌਦੇਬਾਜ਼ੀ ਵਰਗੇ ਜਿਹੜੇ ਨਾਅਰੇ ਸੀਗੇ ਜੀ ਉਹ ਲਾਏ। ਜਿਹੜੇ ਸਭਾਪਤੀ ਸੀ ਐਮ ਵੈਂਕਈਆ ਨਾਇਡੂ, ਉਹਨੇ ਆਦੇਸ਼ ਦਿੱਤਾ ਕਿ ਨਾਅਰੇਬਾਜ਼ੀ ਰਿਕਾਰਡ ਦੇ ਵਿੱਚ ਨਹੀਂ ਜਾਊਗੀ। ਗੋਗੋਈ ਦੇ ਵੱਲੋਂ ਸਹੁੰ ਚੁੱਕੇ ਜਾਣ ਦੇ ਦੌਰਾਨ ਕਾਂਗਰਸ ਖੱਬੇ ਪਾਰਟੀਆਂ ਨੇ ਸਹਿਯੋਗੀ ਧਿਰਾਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਸਦਨ ਦੇ ਵਿੱਚੋਂ ਜਿਹੜਾ ਸੀਗਾ ਜੀ ਉਹ ਵਾਕਆਊਟ ਕਰ ਦਿੱਤਾ। ਔਰ ਵਾਕਆਊਟ ਜਿਹੜਾ ਜੀ ਨਾਇਡੂ ਨੇ ਇਹ ਕਿਹਾ ਕਿ ਨਾਅਰੇਬਾਜ਼ੀ ਕਰਨਾ ਠੀਕ ਨਹੀਂ। ਇਹ ਵੀ ਕਿਹਾ ਕਿ ਸੰਸਦ ਦੇ ਮੈਂਬਰਾਂ ਲਈ ਇਹ ਬਿਲਕੁਲ ਢੁਕਵਾਂ ਜਿਹੜਾ ਜੀ ਉਹ ਨਹੀਂ ਹੈ। ਨਾਇਡੂ ਨੂੰ ਕਿਹਾ ਕਿ ਇਹ ਤਰੀਕਾ ਨੀਗਾ, ਕੁਝ ਵੀ ਰਿਕਾਰਡ ਦੇ ਵਿੱਚ ਦਰਜ ਨਹੀਂ ਹੋਊਗਾ, ਇਹ ਬਹੁਤ ਅਣਉਚਿਤ ਹੈ। ਔਰ ਗੋਗੋਈ ਨੇ ਜਿਹੜਾ ਸੀਗਾ ਜੀ ਬਾਅਦ ਦੇ ਵਿੱਚ ਜਿਹੜਾ ਇਹ ਗੱਲ ਕਹੀ ਕਿ ਜਿਹੜੇ ਨਾਰਾਜ਼ ਹੋ ਕੇ ਗਏ ਆ ਇਹ ਉਹਨਾਂ ਦਾ ਸਵਾਗਤ ਵੀ ਕਰਨਗੇ। ਕਦੋਂ ਇਹ ਨਹੀਂ ਦੱਸਿਆ।
ਰੰਜਨ ਗੋਗੋਈ ਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ ਮੈਨੂੰ ਸਹੁੰ ਚੁੱਕ ਲੈਣ ਦਿਓ, ਫੇਰ ਦੱਸੂਗਾ ਕਿ ਮੈਂ ਇਹ ਅਹੁਦਾ ਕਿਉਂ ਸਵੀਕਾਰ ਕੀਤਾ। ਅਜੇ ਤੱਕ ਜਿਹੜਾ ਜੀ ਉਹ ਦੱਸਿਆ ਨਹੀਂ, ਦੱਸਣ ਦੀ ਲੋੜ ਨਹੀਂ। ਵੈਸੇ ਬਹੁਤੇ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਗਿਆ ਕਿ ਜਿਹੜੇ ਅਹਿਮ ਫੈਸਲੇ ਕੀਤੇ ਗਏ ਸੀ ਉਹ ਕਿਹੜੇ ਸਮਝੌਤੇ ਦੇ ਤਹਿਤ ਜਿਹੜੇ ਜੀ ਉਹ ਕੀਤੇ ਗਏ ਸੀ। ਇਸ ਸਾਰੀ ਜਿਹੜੀ ਕਾਰਵਾਈ ਹੈ ਜੀ, ਇਹਨੇ ਮੁਲਕ ਦੀ ਨਿਆਂ ਪ੍ਰਣਾਲੀ ਦੇ ਉੱਤੇ ਬਹੁਤ ਗੰਭੀਰ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਦਿੱਤੇ ਆ। ਜੀ ਜੀ ਬਿਲਕੁਲ, ਬਹੁਤ ਕੁਛ ਹੁੰਦਾ ਜੀ ਪਰਦੇ ਦੇ ਪਿੱਛੇ ਇਹਨਾਂ ਦਾ। ਤਾਂ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਦੀ। ਉਸਨੇ ਕਿਹਾ ਕਿ ਮੈਂ ਆਪਣਾ ਜਨਮ ਸਰਟੀਫਿਕੇਟ ਨਹੀਂ ਮੇਰੇ ਕੋਲ, ਮੈਂ ਸਿੱਧ ਨਹੀਂ ਕਰ ਸਕਦਾ, ਮੇਰੇ ਕੋਲ ਕੁਝ ਨਹੀਂ ਹੈਗਾ। ਦੇਖੋ, CAA ਦੇ ਬਾਰੇ ਦੇ ਵਿੱਚ ਜਿਹੜਾ ਇਹ ਨਵਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦੇ ਬਾਰੇ ਦੇ ਵਿੱਚ ਮੁਲਕ ਦੇ ਵਿੱਚ ਥਾਂ ਥਾਂ ਦੇ ਉੱਤੇ ਐਜੀਟੇਸ਼ਨ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਸ਼ਹੀਨ ਬਾਗ ਸਭ ਨੂੰ ਪਤਾ ਹੈ ਕਿ ਉੱਥੇ ਐਜੀਟੇਸ਼ਨ ਚੱਲ ਰਹੀਆਂ, ਉੱਤਰ ਪ੍ਰਦੇਸ਼ ਦੇ ਵਿੱਚ ਚੱਲ ਰਹੀਆਂ, ਪੰਜਾਬ ਦੇ ਵਿੱਚ 2 ਜਗ੍ਹਾ ਦੇ ਉੱਤੇ ਇਹ ਐਜੀਟੇਸ਼ਨ ਕੰਟੀਨਿਊਸ ਜਾਰੀ ਹੈ, ਮਲੇਰਕੋਟਲਾ ਦੇ ਵਿੱਚ ਤੇ ਮਾਨਸਾ ਦੇ ਵਿੱਚ ਇਹਦਾ ਵੱਡਾ ਵਿਰੋਧ ਹੋ ਰਿਹਾ। ਇਹ ਠੀਕ ਹੈ ਕਿ ਮੁਲਕ ਦੇ ਵਿੱਚ ਫੈਲੀ ਜਾਂ ਦੁਨੀਆ ਦੇ ਵਿੱਚ ਫੈਲੀ ਬਿਮਾਰੀ ਜਿਹੜੀ ਹੈ ਕਰੋਨਾ ਵਾਇਰਸ, ਉਹਨੇ ਇਹਨਾਂ ਖਬਰਾਂ ਦੀ ਜਿਹੜੀਆਂ ਦੀ ਉਹਨੂੰ ਘੱਟ ਕੀਤਾ, ਪਰ ਵਿਰੋਧ ਤਾਂ ਹੋ ਰਿਹਾ। ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਨੇ ਇਹ ਗੱਲ ਇਹਨੂੰ ਹਾਸੋਹੀਣਾ ਦੱਸਿਆ ਜੀ ਇਸ CAA ਨੂੰ, ਤੇ ਔਰ ਖਾਸ ਤੌਰ ਦੇ ਉੱਤੇ NPR ਤੇ NRC ਨੂੰ ਜੀ। ਇਹ ਵੀ ਗੱਲ ਜਿਹੜੀ ਜੀ ਕਹੀ ਆ ਕਿ ਇਹ ਸਾਰਾ ਕੁਝ ਗੈਰ ਸੰਵਿਧਾਨਿਕ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਆਪਣੇ ਕੋਲ ਕੋਈ ਜਨਮ ਸਰਟੀਫਿਕੇਟ ਨਹੀਂ ਹੈਗਾ, ਤੇ ਜੇ ਮੈਨੂੰ ਇਹ ਸਿੱਧ ਕਰਨਾ ਪਿਆ ਕਿ ਮੈਂ ਇੱਥੋਂ ਦਾ ਵਸਨੀਕ ਆ, ਮੈਂ ਸਿੱਧ ਕਰ ਹੀ ਨਹੀਂ ਸਕਦਾ। ਇਹ ਵੀ ਕਿਹਾ ਕਿ ਅੱਧਾ ਪੰਜਾਬ ਜਿਹੜਾ ਜੀ ਉਹ ਵੰਡ ਦੇ ਸਮੇਂ ਜਿਹੜਾ ਉਹ ਆਇਆ ਹੋਇਆ ਪਾਕਿਸਤਾਨ ਤੋਂ, ਔਰ ਉਹ ਕਿੱਥੋਂ ਆਪਣੇ ਸਰਟੀਫਿਕੇਟ ਜਿਹੜਾ ਜੀ ਉਹ ਲੈ ਕੇ ਆਊਗਾ। ਇਹ ਵੀ ਕਿਹਾ ਕਿ ਕੀ ਕੇਂਦਰ ਦੀ ਸਰਕਾਰ ਬਰਥ ਸਰਟੀਫਿਕੇਟ ਲੈਣ ਦੇ ਵਾਸਤੇ ਉਹਨਾਂ ਦੇ ਪਾਕਿਸਤਾਨ ਜਾਣ ਦੇ ਪ੍ਰਬੰਧ ਕਰੂਗੀ, ਜਾਂ ਉਹ ਉਮੀਦ ਕਰਦੀ ਹੈ ਕਿ ਉਹ ਪਾਕਿਸਤਾਨ ਜਾਣਗੇ ਤੇ ਆਪਣੇ ਸਰਟੀਫਿਕੇਟ ਉੱਥੋਂ ਲੈ ਕੇ ਆਉਣਗੇ। ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਮੇਰੇ ਕੋਲੇ ਤਾਂ ਆਪਣਾ ਬਰਥ ਸਰਟੀਫਿਕੇਟ ਨਹੀਂ ਹੈ, ਜਦੋਂ ਮੇਰਾ ਜਨਮ ਹੋਇਆ ਸੀ ਉਦੋਂ ਇਹ ਸਰਟੀਫਿਕੇਟ ਨਹੀਂ ਸਨ ਬਣਾਏ ਜਾਂਦੇ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਦੀ ਜਿਹੜੀ NPR ਮਰਦਮਸ਼ੁਮਾਰੀ ਜਿਹੜੀ ਹੈ, ਇਹ ਵੀ ਸ਼ੱਕੀ ਪਾਤਰ ਉਹਦੇ ਵਿੱਚ ਉਹ ਬਣ ਜਾਣਗੇ। ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਦੀ ਸਰਕਾਰ ਨੇ ਇਹਨਾਂ ਐਕਟਾਂ ਦਾ ਵਿਰੋਧ ਕੀਤਾ। ਪੰਜਾਬ ਦੇ ਵਿੱਚ ਜਿਹੜੀ NPR ਦੇ ਤਹਿਤ ਕੀਤੀ ਜਾ ਰਹੀ ਜਿਹੜੀ ਗਿਣਤੀ ਆ, ਜਿਹੜੇ ਵਿੱਚ ਧਰਮ, ਜਾਤ ਤੇ ਨਸਲ ਦੇ ਉੱਤੇ ਆਧਾਰਿਤ ਹੈ, ਇਹ ਨਹੀਂ ਕੀਤੀ ਜਾਊਗੀ। ਔਰ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਇਹਨਾਂ ਕਾਨੂੰਨਾਂ ਤੇ ਦਸਤਾਵੇਜ਼ਾਂ ਨੂੰ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਜਿਹੜੀ ਦੀ ਉਹ ਕਰ ਰਹੀ ਹੈ। ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੁਲਕ ਦੀ ਲੜਾਈ ਲੜਨ ਵਾਲੇ ਸਾਬਕਾ ਫੌਜੀਆਂ ਨੂੰ ਵੀ ਗੈਰ ਭਾਰਤੀ ਐਲਾਨ ਦਿੱਤਾ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ 72 ਸਾਲਾਂ ਤੋਂ ਭਾਰਤ ਇੱਕ ਵੱਖਰਾ ਮੁਲਕ ਰਿਹਾ। ਸੰਵਿਧਾਨ ਤੇ ਇਹਦੀ ਜਿਹੜੀ ਸੱਚੀ ਭਾਵਨਾ ਦੇ ਅਨੁਸਾਰ ਵੱਖ-ਵੱਖ ਧਰਮ, ਜਾਤਾਂ ਤੇ ਨਸਲਾਂ ਦੇ ਲੋਕ ਮਿਲ ਜੁਲ ਕੇ ਜਿਹੜਾ ਜੀ ਉਹ ਰਹੇ ਆ, ਔਰ ਅਚਾਨਕ ਇਹ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹ ਸਭ ਕੁਝ ਤਹਿਸ ਨਹਿਸ ਜਿਹੜਾ ਜੀ ਉਹ ਕਰਨਾ ਚਾਹੁੰਦੀ ਹੈ। ਆਈ ਥਿੰਕ ਕਿਸੇ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਗਿਆ ਅਜਿਹਾ ਜਿਹੜਾ ਜੀ ਉਹ ਬਿਆਨ ਪਹਿਲਾ, ਇਹ ਤਾਂ ਗੱਲ ਠੀਕ ਹੈ ਕਿ ਬਾਕੀ ਥਾਵਾਂ ਦੇ ਉੱਤੇ, ਬਹੁਤ ਸਾਰੇ ਥਾਵਾਂ ਦੇ ਉੱਤੇ ਗੈਰ ਭਾਜਪਾਈ ਜਿਹੜੇ ਰਾਜ ਨੇ, ਉਹਨਾਂ ਦੇ ਵਿੱਚ CAA ਦਾ ਵਿਰੋਧ ਕੀਤਾ ਗਿਆ। ਵੱਖ-ਵੱਖ ਵਿਧਾਨ ਸਭਾਵਾਂ ਨੇ ਜਿਹੜਾ ਜੀ ਇਹਦੇ ਸੰਬੰਧੀ ਮਤੇ ਵੀ ਜਿਹੜੇ ਆ ਉਹ ਪਾਸ ਕੀਤੇ ਆ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਇਹ ਮਾਮਲਾ ਸੁਣਵਾਈ ਅਧੀਨ ਹੈ। ਸਰਕਾਰ ਨੇ ਜਿਹੜਾ ਇੱਥੇ ਦਿੱਤਾ ਲਿਖਤੀ ਰੂਪ ਦੇ ਵਿੱਚ ਜਵਾਬ ਦਿੱਤਾ, ਉਹਦੇ ਵਿੱਚ ਇਹ ਗੱਲ ਬੜੀ ਕਲੀਅਰ ਹੈ ਕਿ NPR ਆ ਰਿਹਾ ਤੇ ਫਿਰ NRC ਆ ਰਿਹਾ। ਜਿਹੜੀ ਲਿਖਤੀ ਰੂਪ ਦੇ ਵਿੱਚ, ਹਾਲਾਂਕਿ ਜਿਹੜੇ ਪ੍ਰਧਾਨ ਮੰਤਰੀ ਵੀ ਇੱਕ ਪਾਸੇ ਝੂਠ ਬੋਲੀ ਜਾਂਦੇ ਆ, ਗ੍ਰਹਿ ਮੰਤਰੀ ਵੀ ਝੂਠ ਬੋਲੀ ਜਾਂਦੇ ਆ, NRC ਨਾਲ ਇਹਦਾ ਕੋਈ ਮਤਲਬ ਨਹੀਂਗਾ। ਜਿਹੜਾ ਇਹਨਾਂ ਨੇ ਜਵਾਬ ਦਾਵਾ ਪੇਸ਼ ਕੀਤਾ, ਉਹਦੇ ਵਿੱਚ ਲਿਖਤੀ ਰੂਪ ਦੇ ਵਿੱਚ ਕਿਹਾ ਸੁਪਰੀਮ ਕੋਰਟ ਦੇ ਵਿੱਚ ਕਿ CAA ਤੋਂ ਬਾਅਦ NPR ਤੋਂ ਬਾਅਦ NRC ਜਿਹੜਾ ਜੀ ਉਹ ਮੁਲਕ ਦੇ ਵਿੱਚ ਆ ਰਿਹਾ। ਉਸ ਦੇ ਦੌਰਾਨ ਇਹ ਕਿਸੇ ਸੂਬੇ ਦੇ ਮੁੱਖ ਮੰਤਰੀ ਦਾ ਬਿਆਨ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਵਿੱਚ ਵੀ ਕਾਫੀ ਜਿਹੜੀ ਜੀ ਉਹ ਅਹਿਮੀਅਤ ਦੇ ਨਾਲ ਪੇਸ਼ ਹੋ ਸਕਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਕਰੋਨਾ ਵਾਇਰਸ ਨੂੰ ਲੈ ਕੇ। ਸਨਅਤ ਤੇ ਬਹੁਤ ਫਰਕ ਪਊਗਾ, ਪਰ ਜਲੰਧਰ ਦੀ ਖੇਡ ਸਨਅਤ ਆ ਉਸ ਤੇ ਕੁਝ ਬਹੁਤਾ ਜ਼ਿਆਦਾ ਮੁਸ਼ਕਿਲਾਂ 'ਚ ਜਿਹੜਾ ਜਲੰਧਰ ਆ ਜੀ, ਇਹ ਵਿਸ਼ਵ ਭਰ ਦੇ ਵਿੱਚ ਜਾਣਿਆ ਜਾਂਦਾ ਸੀ ਆਪਣੀ ਜਿੰਨੀਆਂ ਵੀ ਖੇਡਾਂ ਦਾ ਸਮਾਨ ਆ ਜੀ ਉਹਨੂੰ ਬਣਾਉਣ ਕਰਕੇ। ਕਿਸੇ ਟਾਈਮ ਵਿਸ਼ਵ ਫੇਮਸ ਹੁੰਦਾ ਸੀਗਾ ਕਿਉਂਕਿ ਸਾਰੀ ਦੁਨੀਆ ਨੇ ਸਾਰੇ ਆਂਡੇ ਇੱਕੋ ਟੋਕਰੀ ਦੇ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਨਾਲ ਚਾਈਨਾ ਜਿਹੜਾ ਸੀ ਉਹ ਬਹੁਤ ਮੂਹਰੇ ਲੰਘ ਗਿਆ। ਫਿਰ ਵੀ ਜਲੰਧਰ ਦਾ ਬਣਿਆ ਹੋਇਆ ਜਿਹੜਾ ਸਮਾਨ ਹੈ, ਵਿਸ਼ਵ ਭਰ ਦੇ ਵਿੱਚ ਜਿਹੜੇ ਕ੍ਰਿਕਟ ਦੇ ਖਿਡਾਰੀ ਨੇ, ਜਿਹੜੇ ਕੁਝ ਅਹਿਮ ਖਿਡਾਰੀ ਨੇ,
ਉਹ ਉਚੇਚੇ ਤੌਰ ਦੇ ਉੱਤੇ ਜਲੰਧਰ ਤੋਂ ਸਮਾਨ ਜਾਂ ਆਪਣੇ ਬੈਟ ਵਗੈਰਾ ਦੀ ਉਹ ਮੰਗਵਾਉਣ ਨੂੰ ਤਰਜੀਹ ਜਿਹੜੀ ਉਹ ਦਿੰਦੇ ਰਹੇ ਆ। ਇਸ ਵੇਲੇ ਸਨਅਤ ਦੇ ਵਿੱਚ ਜਿਹੜੀ ਦੀ ਉਹ ਹੋ ਹੱਲਾ ਤਾਂ ਵੱਡਾ ਮਚਿਆ ਹੋਇਆ, ਪਰ ਇੱਥੇ ਜਿਹੜੀ ਖੇਡ ਸਨਅਤ ਹੈ ਇਹਦੇ ਵਿੱਚ ਵੀ 500 ਤੋਂ ਵੱਧ ਯੂਨਿਟ ਨੇ ਜੀ ਜਿਹੜੇ ਖੇਡਾਂ ਦਾ ਸਮਾਨ ਤਿਆਰ ਕਰਦੇ ਆ, ਔਰ ਇਹਦੇ ਕਰਕੇ ਜਿਹੜਾ ਜੀ ਵੱਡਾ ਘਾਟਾ ਇਸ ਵੇਲੇ ਜਿਹੜਾ ਉਹ ਪੈ ਰਿਹਾ। ਬਦਲੇ ਹਾਲਾਤਾਂ ਦੇ ਵਿੱਚ ਕੱਚਾ ਮਾਲ ਤੇ ਬਣਿਆ ਬਣਾਇਆ ਸਮਾਨ ਚਾਈਨਾ ਤੋਂ ਆਉਂਦਾ ਸੀਗਾ, ਇਹਦੇ ਕਰਕੇ ਇਹ ਜਿਹੜਾ ਜੀ ਵਾਇਰਸ ਫੈਲਣ ਕਰਕੇ 2 ਮਹੀਨਿਆਂ ਤੋਂ ਨਹੀਂ ਆ ਰਿਹਾ। ਜਿਹੜੇ ਵਪਾਰੀਆਂ ਨੇ April ਮਈ ਦੇ ਵਿੱਚ ਚਾਈਨਾ ਜਾਣ ਦਾ ਪ੍ਰੋਗਰਾਮ ਜਿਹੜਾ ਆਇਆ ਸੀ ਉਹ ਵੀ ਰੱਦ ਹੋ ਗਿਆ। ਖੇਡਾਂ ਦਾ ਸਮਾਨ ਬਣਾਉਣ ਵਾਲੇ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਨੋਟਬੰਦੀ ਦੇ ਨਾਲੋਂ ਵੀ ਵੱਧ ਨੁਕਸਾਨ ਜਿਹੜਾ ਜੀ ਉਹਨਾਂ ਦਾ ਕੀਤਾ, ਔਰ ਚਾਈਨਾ ਤੋਂ ਆਉਣ ਵਾਲਾ ਸਮਾਨ ਜਿਹੜਾ ਜੀ ਉਹ 100% ਬੰਦ ਹੋ ਗਿਆ। ਜਲੰਧਰ ਦੀ ਖੇਡ ਸਨਅਤ ਜਿਹੜੀ ਹੈ ਜੀ ਉਹ ਸਮਾਨ ਨੂੰ ਬਣਾਉਣ ਦੇ ਉਹਨੂੰ ਆਰਡਰ ਮਿਲਦੇ ਸੀ, ਵਪਾਰੀਆਂ ਨੇ ਬੰਦ ਕਰ ਦਿੱਤੇ ਆ। ਵੱਖ-ਵੱਖ ਸੂਬਿਆਂ ਦੇ ਵਿੱਚ ਖੇਡਾਂ ਦਾ ਸਮਾਨ ਭੇਜਿਆ ਜਾਂਦਾ ਸੀ, ਔਰ ਜਿਹੜੇ ਵਪਾਰੀ ਸਮਾਨ ਲੈਣ ਲਈ ਜਲੰਧਰ ਖੇਡ ਮਾਰਕੀਟ ਦੇ ਵਿੱਚ ਆਉਂਦੇ ਸੀ ਉਹ ਵੀ ਹੁਣ ਇੱਥੇ ਨਹੀਂ ਆ ਰਹੇ। ਕਾਰੋਬਾਰ ਜਿਹੜਾ ਜੀ ਉਹ ਠੱਪ ਹੋਣਾ ਸ਼ੁਰੂ ਹੋ ਗਿਆ। ਟੂਰਨਾਮੈਂਟ ਜਿਹੜੇ ਵੱਡੇ ਵੱਡੇ ਨੇ ਉਹ ਖੇਡਾਂ ਦੇ ਰੱਦ ਹੋ ਗਏ ਆ। ਤੋ ਇਹ ਤੁਸੀਂ ਇਹ ਕਹ ਲਓ ਕਿ ਆਮ ਛੋਟੇ ਬੰਦੇ ਤੋਂ ਲੈ ਕੇ ਛੋਟੀ ਸਨਅਤ, ਵੱਡੀਆਂ ਸਨਅਤਾਂ ਤੱਕ ਜਿਹੜਾ ਜੀ ਉਹ ਜਾਣਾ, ਕਿਉਂਕਿ ਜਿਹੜੀਆਂ ਵੱਡੀਆਂ ਸਨਅਤਾਂ ਨੇ ਉਹ ਸਰਵਾਈਵ ਕਰ ਜਾਂਦੀਆਂ ਨੇ, ਉਹਨਾਂ ਕੋਲੇ ਪੈਸਾ ਤੇ ਲਾ ਇੰਨਾ ਜਿਹੜਾ ਜੀ ਉਹ ਹੁੰਦਾ। ਜਿਹੜੀ ਛੋਟੀ ਸਨਅਤ ਹੈ ਉਹਦੇ ਨਾਲ ਛੋਟੇ ਛੋਟੇ ਲੋਕ ਜਿਹੜੇ ਜੀ ਅੱਗੇ ਤੋਂ ਅੱਗੇ ਜੁੜੇ ਹੁੰਦੇ ਆ, ਉਹਨਾਂ ਦੇ ਉੱਤੇ ਇਹਦਾ ਵੱਡਾ ਅਸਰ ਜਿਹੜਾ ਜੀ ਉਹ ਪੈਣ ਜਾ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ ਅਖੀਰ ਦੇ ਵਿੱਚ, ਪੰਜਾਬ ਦੀ ਸਰਕਾਰੀ ਟਰਾਂਸਪੋਰਟ ਆ ਉਹ ਬੰਦ ਹੋਈ ਆ, ਉਹਦੇ ਕਾਰਨ 50,000 ਰੋਜ਼ ਦਾ ਘਾਟਾ ਸਹਿਣ ਕਰੂਗੀ ਸਰਕਾਰ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਇਹ ਤਾਂ ਪਹਿਲਾਂ ਹੀ ਜਿਸ ਕਿਸਮ ਦੀਆਂ ਚੱਲ ਰਹੀਆਂ, ਕਿਉਂਕਿ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਹੈ ਜੀ ਉਹ ਨਿਗਲ ਗਈ ਜਾਂ ਨਿਗਲਣ ਲਈ ਤਿਆਰ ਬੈਠੀ ਆ। ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹਨੇ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ 3 ਮਹੀਨਿਆਂ ਦੇ ਵਿੱਚ ਟਰਾਂਸਪੋਰਟ ਪਾਲਿਸੀ ਆ ਜਾਊਗੀ, ਉਹ 3 ਸਾਲ ਲੰਘ ਗਏ, ਅਜੇ ਤੱਕ ਟਰਾਂਸਪੋਰਟ ਪਾਲਿਸੀ ਨਹੀਂ ਆਈ। ਹੁਣ ਜ਼ਰੂਰ 3 ਸਾਲ ਪੂਰੇ ਹੋਣ ਦੇ ਉੱਤੇ ਤਾਂ ਕੀਤਾ ਗਿਆ। ਅਜੇ ਐਲਾਨ ਕਿਵੇਂ ਪੂਰਾ ਹੋਊਗਾ 1.5 ਸਾਲ ਦੇ ਵਿੱਚ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਤੋ ਹੌਲੀ ਹੌਲੀ ਇਹ ਦੀ ਸਰਕਾਰੀ ਟਰਾਂਸਪੋਰਟ ਹੈ ਜੀ ਉਹ ਘਾਟੇ ਵੱਲ ਰਹੀ ਹੈ। ਪੰਜਾਬ ਸਰਕਾਰ ਨੇ ਅੱਜ ਰਾਤ ਤੋਂ ਸਾਰੀ ਟਰਾਂਸਪੋਰਟ ਜਿਹੜਾ ਜੀ ਉਹ ਬੰਦ ਕਰਨ ਦੇ ਹੁਕਮ ਦੇ ਦਿੱਤੇ ਆ। ਸਰਕਾਰੀ, ਗੈਰ ਸਰਕਾਰੀ, ਪ੍ਰਾਈਵੇਟ ਚਾਹੇ ਨੇ ਜੀ, ਉਹ ਸਭ ਬੱਸਾਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ। ਇਹ ਸੜਕ ਦੇ ਉੱਤੇ ਨਹੀਂ ਦੌੜਨਗੀਆਂ। ਨਾ ਸਿਰਫ ਬੱਸਾਂ, ਆਟੋ, ਟੈਕਸੀਆਂ, ਸਭ ਕੁਝ ਜਿਹੜਾ ਜੀ ਉਹ ਬੰਦ ਹੋ ਰਿਹਾ। PRTC ਨੇ ਆਪਣੇ ਸਾਰੇ ਡੀਪੂਆਂ ਨੂੰ ਸਾਰੀਆਂ ਜਿਹੜੀਆਂ ਜੀ 1100 ਤੋਂ ਉੱਪਰ ਬੱਸਾਂ ਨੇ ਉਹ ਰਾਤ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਆ। ਇਹ ਸਾਵਧਾਨੀ ਦੇ ਵਜੋਂ ਵਰਤਿਆ ਜਾ ਰਿਹਾ। ਇਹਦੇ ਨਾਲ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਆਉਣ ਵਾਲੀਆਂ ਨੇ ਜੀ ਸਾਹਮਣੇ, ਉਹ ਆਪਣੀ ਜਗ੍ਹਾ ਦੇ ਉੱਤੇ ਨੇ। ਕੁਛ ਨਾ ਕੁਛ ਤਾਂ ਦੇਖੋ ਚੱਲਣਾ ਪਊਗਾ ਲੋਕਾਂ ਨੂੰ ਵੀ। ਜਿਹੜੀ ਟਰਾਂਸਪੋਰਟ ਆ ਜੀ ਇਹਨੂੰ ਰੋਜ਼ 50 ਲੱਖ ਰੁਪਏ ਦਾ ਘਾਟਾ ਪਊਗਾ। PRTC ਦੇ ਕੋਲੇ 1121 ਬੱਸਾਂ ਨੇ। ਪੰਜਾਬ ਸਣੇ ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਜੰਮੂ ਕਸ਼ਮੀਰ, ਉੱਤਰਾਖੰਡ ਵਰਗੇ ਰਾਜਾਂ ਦੇ ਵਿੱਚ ਦਸਤਕ ਦਿੰਦੀਆਂ ਨੇ, ਔਰ ਇਹ ਬੱਸਾਂ ਰੋਜ਼ਾਨਾ 4.25 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਨੇ। ਪਿਛਲੇ ਕੁਝ ਸਮੇਂ ਤੱਕ ਇਹਨਾਂ ਬੱਸਾਂ ਤੋਂ PRTC ਨੂੰ 1.25 ਕਰੋੜ ਰੁਪਈਆ ਰੋਜ਼ਾਨਾ ਆਮਦਨੀ ਹੋ ਰਹੀ ਸੀਗੀ, ਪਰ ਕਰੋਨਾ ਵਾਇਰਸ ਦੀ ਦਹਿਸ਼ਤ ਤੋਂ ਬਾਅਦ ਸਵਾਰੀਆਂ ਘਟਣ ਕਰਕੇ ਕਾਰਪੋਰੇਸ਼ਨ ਦੀ ਆਮਦਨੀ 10 ਤੋਂ 15 ਲੱਖ ਰੁਪਏ ਘਟਣ ਲੱਗੀ ਸੀਗੀ। ਕਾਰਪੋਰੇਸ਼ਨ ਪਹਿਲਾਂ ਤੋਂ ਇਹਨਾਂ ਕੁਝ ਥਾਈਂ ਜਿਹੜੀ ਬੱਸ ਸਰਵਿਸ ਹੈ ਉਹਨੂੰ ਘਟਾਉਣ ਵੱਲ ਨੂੰ ਜਿਹੜਾ ਜੀ ਚੱਲ ਰਿਹਾ ਸੀ, ਪਰ ਸਰਕਾਰ ਨੇ ਟਰਾਂਸਪੋਰਟ ਨੂੰ ਮੁਕੰਮਲ ਰੂਪ ਦੇ ਵਿੱਚ ਬੰਦ ਕਰਨ ਦੇ ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ ਆ। ਇਹਦਾ ਜਿਹੜਾ PRTC ਦਾ ਮੁੱਖ ਦਫ਼ਤਰ ਪਟਿਆਲੇ ਦੇ ਵਿੱਚ ਹੈ ਜੀ, ਔਰ ਇੱਥੇ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਅੱਜ ਰਾਤ ਤੋਂ ਸਾਰੀਆਂ ਬੱਸਾਂ ਬੰਦ ਕਰਨ ਦੇ ਜਿਹੜੀ ਉਹ ਤਾਕੀਦ ਕੀਤੀ ਗਈ ਆ। ਜਿੱਥੇ ਜਿੱਥੇ ਬੱਸ ਖੜ ਜਾਣਗੀਆਂ ਅੱਜ ਸ਼ਾਮੀ ਜਾ ਕੇ, ਉਦੋਂ ਬਾਅਦ ਉਹ ਉੱਥੋਂ ਅੱਗੋਂ ਜਿਹੜੇ ਉਹ ਨਹੀਂ ਨਿਕਲਣਗੀਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਰਪੋਰੇਸ਼ਨ ਮੈਨੇਜਮੈਂਟ ਜਿਹੜੀ ਚੌਥਾ ਹਿੱਸਾ ਬੱਸ ਸਰਵਿਸ ਬਹਾਲ ਕਰਨ ਦੇ ਰੌਂ ਦੇ ਵਿੱਚ ਹੈ, ਤਾਂ ਕਿ ਕੁਝ ਚੋਣਵੇਂ ਰੂਟਾਂ ਦੇ ਉੱਤੇ ਜਿਹੜੀਆਂ ਜੀ ਇਹ ਬੱਸਾਂ ਚਲਾਈਆਂ ਜਾ ਸਕਣ। ਪਰ ਇਹਦੇ ਵਾਸਤੇ ਸਰਕਾਰ ਦੀ ਪਰਮਿਸ਼ਨ ਜਿਹੜੀ ਜੀ ਉਹ ਲੈਣੀ ਜ਼ਰੂਰੀ ਹੋਊਗੀ। PRTC ਬਠਿੰਡਾ ਡਿਪੂ ਨੂੰ 25 ਲੱਖ ਰੁਪਏ ਰੋਜ਼ ਮਾਰ, ਜਿਹੜੀ ਆਰਥਿਕ ਮਾਰ ਹੈ ਉਹ ਪਊਗੀ। 199 ਬੱਸਾਂ ਦੇ ਬੇੜੇ ਵਾਲਾ ਇਹ ਡਿਪੂ ਜਿਹੜਾ ਜੀ 500 ਕਰਮਚਾਰੀਆਂ ਦਾ ਜਿਹੜਾ ਉਹਨਾਂ ਦੀਆਂ ਤਨਖਾਹਾਂ ਨੇ ਉਹ ਕਾਰਪੋਰੇਸ਼ਨ ਦੇ ਸਿਰ ਦੇ ਉੱਤੇ ਪੈਣਗੀਆਂ। ਬਠਿੰਡਾ ਡਿਪੂ ਦੇ ਕਰੀਬ 35 ਰੂਟ ਬਠਿੰਡਾ ਚੰਡੀਗੜ੍ਹ ਤੇ 55 ਬਠਿੰਡਾ ਪਟਿਆਲਾ ਦੇ ਰੋਜ਼ ਦੇ ਨੇ, 55 ਜਿਹੜੇ, ਔਰ ਚੰਡੀਗੜ੍ਹ ਰੂਟ ਦੇ ਉੱਤੇ
ਬੱਸ ਕੰਡਕਟਰ ਜਿਹੜੇ ਆਮ ਦਿਨਾਂ ਦੀ ਬੁਕਿੰਗ ਲਗਭਗ 40,000 ਹੁੰਦੀ ਹੈ, ਜਿਹੜੀ ਕਿ ਘਟ ਕੇ 15-20,000 ਤੱਕ ਰਹਿ ਗਈ ਸੀਗੀ। ਔਰ ਜਿਹੜੇ ਸੈਨੀਟਾਈਜ਼ਰ ਤੇ ਸਪਰੇਅ ਜਿਹੜੇ ਦੀ ਉਹ ਵਰਤੇ ਜਾ ਰਹੇ ਸੀ, ਉਹ ਵੱਖਰੇ ਵਰਤੇ ਜਾ ਰਹੇ ਸੀ ਤਾਂ ਕਿ ਲੋਕ ਇਹਨਾਂ ਦੇ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਜਿਹੜੇ ਜੀ ਉਹ ਨਾ ਕਰਨ। ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਨੇ ਜੀ, ਇਹ ਰੋਕੇ ਨਹੀਂ ਆ ਸਕਦੇ, ਸਰਕਾਰ ਦੇ ਵੀ ਗਲਤ ਨਹੀਂ ਕਹਿ ਸਕਦਾ, ਪਰ ਇਹ ਮੰਦੀ ਹੈ ਜੀ। ਇਹ ਤੋਂ ਕਿਤੇ ਵੱਡੀ ਮੰਦੀਆਂ ਜਿਹੜੀਆਂ ਜੀ ਉਹ ਵਿਸ਼ਵ ਪੱਧਰ ਨੂੰ ਝੱਲਣੀਆਂ ਪੈ ਰਹੀਆਂ ਨੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸੇ ਦੇ ਨਾਲ ਸਾਡਾ ਅੱਜ ਦਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।